ਮੁਨਾਫਿਕ ਆਦਮੀ ਖੁਸ਼ਹਾਲ ਹੁੰਦਾ, ਸਕੂਨ ਨਹੀਂ ਹੁੰਦਾ ਉਹਨੂੰ, ਖੁਸ਼ਹਾਲ ਹੁੰਦਾ। ਉਹਦੇ ਚਿਹਰੇ ਤੇ ਨੂਰ ਨਹੀਂ ਹੋਏਗਾ, ਬਦਬੂ ਉਹਦੇ ਮੂੰਹ ਚੋਂ ਆਏਗੀ, ਜ਼ਬਾਨ 'ਚ ਅਸਰ ਨਹੀਂ ਹੋਏਗਾ, ਕਸਮਾਂ ਖਾਂਦਾ ਫਿਰੇਗਾ, ਨੀਵਾਂ ਹੁੰਦਾ ਫਿਰੇਗਾ। ਵਾਲੇਕੁਮ ਜੀ ਕੰਨ ਉਹਦੀ ਡੇਰੇਦਾਰੀ ਪੁੱਤਰਾ ਖੂਨ ਸ਼ਾਮਲ। ਇਹ ਤੇ ਮਾਲਕ ਦੀ ਏਡੀ ਵੱਡੀ ਅਤਾ ਹੈ ਨਾ। ਉਹ ਗੱਲ ਕਰਦੇ ਪਏ ਸੀ ਕਿ ਮਰਦਿਆਈ ਜਿਹੜੀ ਹੈ ਇਹ ਅੱਲਾ ਦੀ ਅਤਾ ਹੈ। ਅਤਾ ਜੀ ਤਾ ਦੇਖੋ ਰਜੋਕਾ ਸਾਹਿਬ, ਮੈਂ ਪੁੱਤ ਅਰਜ਼ ਕਰਨ ਲੱਗਾ, ਸ਼ਖਸ ਪੈਦਾ ਹੁੰਦਾ ਵਾ ਜੀ ਜੀ, ਸ਼ਖਸ ਪੈਦਾ ਹੁੰਦਾ ਵਾ ਜੀ, ਸ਼ਖਸੀਅਤ ਜਿਹੜੀ ਉਹ ਸਦਕਾ ਮੁਹੰਮਦ ਆਲੇ ਮੁਹੰਮਦ ਦਾ ਮਿਲਦੀ ਜੀ ਜੀ। ਸ਼ਖਸ ਸਾਰੇ ਤੁਰੇ ਫਿਰਦੇ ਆ, ਸ਼ਖਸੀਅਤ ਬਹੁਤ ਘੱਟ ਹੁੰਦੀ। ਇਹ ਬਹੁਤ ਵੱਡੀ ਅਤਾ ਹੈ ਤੇ ਅਹਲੇ ਬੈਤ ਦੀ ਅਤਾ ਹੈ ਜੀ ਜੀ। ਨਹੀਂ ਜਿਹੜਾ ਮੰਨਦਾ ਮੇਰੇ ਮੂੰਹ ਤੇ ਆ ਜੇ ਮੈਂ ਮਨਾ ਦਾਂਗਾ। ਇਹ ਸਦਕਾ ਮੁਹੰਮਦ ਆਲੇ ਮੁਹੰਮਦ ਜਿਹੜੀ ਅੱਛੀ ਸ਼ਖਸੀਅਤ ਹੈ ਨਾ, ਇਹ ਉੱਥੋਂ ਤਾਂ ਹੁੰਦੀ। ਰੱਬ ਸ਼ਖਸ ਨੂੰ ਪੈਦਾ ਕਰਦਾ ਹੈ, ਸ਼ਖਸੀਅਤ ਦਾ ਬੜਾ ਭਰਮ ਹੈ ਜੀ, ਉਹ ਲਾਏ ਇਹ ਮਾਲਕ ਉਹਨੂੰ ਦਿੰਦਾ ਜਿੱਤੇ ਸਭ ਤੋਂ ਬਹੁਤਾ ਰਾਜ਼ੀ ਹੋਵੇ। ਅੱਛੀ ਸ਼ਖਸੀਅਤ ਉਸ ਬੰਦੇ ਨੂੰ ਦਿੰਦਾ ਹੈ, ਅੱਛੀ ਗੁਫ਼ਤਗੂ ਉਸ ਬੰਦੇ ਨੂੰ ਦਿੰਦਾ ਜਿਹਦੇ ਫਿਰ ਜ਼ਬਾਨ 'ਚ ਅਸਰ ਹੋਵੇ, ਸ਼ਖਸੀਅਤ ਬਾਰੋਬ ਹੋਵੇ, ਬਾਸਰ ਹੋਵੇ। ਕਈ ਸੂਰਤਾਂ ਹੁੰਦੀਆਂ ਬੰਦੇ ਜਾਂਦੇ, ਬੰਦੇ ਦਾ ਵਜ਼ਨ ਹੁੰਦਾ, ਬੰਦੇ ਕੁਦਰਤ ਤੋਂ ਉੱਠ ਕੇ ਖਲੋ ਜਾਂਦੇ ਨੇ। ਰਹਿ ਗਈ ਪੁੱਤਰਾ ਗੱਲ ਦਲੇਰੀ ਦੀ, ਦਲੇਰੀ ਖੂਨ 'ਚ, ਹਲਾਲ ਦੇ ਖੂਨ 'ਚ, ਗੈਰਤਮੰਦ ਖੂਨ 'ਚ ਰਹਿ ਗਈ। ਡੇਰੇਦਾਰੀ ਪੁੱਤਰਾ ਖੂਨ ਸ਼ਾਮਲ। ਇਹ ਤੇ ਮਾਲਕ ਦੀ ਏਡੀ ਵੱਡੀ ਅਤਾ ਹੈ ਨਾ ਕਿ ਨਸੀਮ ਸਾਹਿਬ ਬਲੋਚ ਸਾਹਿਬ ਫਰਮਾਉਂਦੇ ਨੇ ਇਹ ਬੜਾ ਵੱਡਾ ਰਿਜ਼ਕ ਹੈ ਇੱਜ਼ਤ ਜੇ ਰੱਬ ਕਿਸੇ ਨੂੰ ਅਤਾ ਕਰ ਦੇ। ਸਹੀ ਬਾਤ। ਪਰ ਕਿਹੜੀ ਇੱਜ਼ਤ ਜਿਹੜੀ ਪੈਸੇ ਤੋਂ ਬਗੈਰ ਹੋਵੇ। ਪੈਸੇ ਦੀ ਇੱਜ਼ਤ ਨਹੀਂ ਜੀ, ਉਹ ਆਰਜ਼ੀ ਇੱਜ਼ਤ ਆ, ਲਾਲਚ ਵਾਲੀ। ਲਾਲਚ ਵਾਲੀ ਜਿਹੜੀ ਬਗੈਰ ਪੈਸੇ ਤੋਂ ਉਹਨੇ ਬੜਾ ਵੱਡਾ ਰਿਜ਼ਕ। ਇਹ ਅੱਲਾ ਹਰ ਇੱਕ ਨੂੰ ਅਤਾ ਨਹੀਂ ਕਰਦਾ। ਅਲਹਮਦੁਲਿਲਾ ਅਸੀਂ ਉਹਨਾਂ ਸ਼ਾਮਲ ਆ ਜਿਨ੍ਹਾਂ ਨੂੰ ਅਤਾ ਕੀਤੀ। ਲੇਕਿਨ ਪੁੱਤਰਾ ਜਿਹੜੀ ਡੇਰੇਦਾਰੀ ਨਾ, ਪੱਲੇ ਰਿਜ਼ਕ ਨਹੀਂ ਬੰਨਦੇ ਪੰਛੀ ਤੇ ਦਰਵੇਸ਼ ਜਿਨ੍ਹਾਂ ਨੂੰ ਤਕਵੇ ਰੱਬ ਤੇ ਉਹਨਾਂ ਰਿਜ਼ਕ ਹਮੇਸ਼। ਡੇਰੇਦਾਰੀ ਵਾਲਾ ਲੋਕਾਂ ਦੀ ਨਜ਼ਰਾਂ 'ਚ ਤੰਗਦਸਤੀ ਹੋਏਗਾ, ਡੇਰੇਦਾਰੀ ਵਾਲਾ ਬੰਦਾ ਪੁਰਸਕੂਨ ਹੋਏਗਾ, ਉਹਦੀ ਇੱਜ਼ਤ ਹੋਏਗੀ, ਸਖੀ ਹੋਏਗਾ। ਕਿਉਂਕਿ ਫਰਿਸ਼ਤਾ ਸਵੇਰ ਨੂੰ ਅੱਲਾਹ ਪਾਕ ਨੂੰ ਅਰਜ਼ ਕਰਦਾ ਕਿ ਅੱਲਾਹ ਪਾਕ ਮੈਨੂੰ ਸੂਨ ਦੇ ਮੱਥੇ ਲਾਵੀਂ, ਸਖੀ ਦੇ ਮੱਥੇ ਲਾਵੀਂ। ਸਖੀ ਦਾ ਮਕਾਮ ਆ, ਡੇਰੇਦਾਰ ਸਖੀ ਹੁੰਦਾ। ਜਦੋਂ 65 ਭੀੜਾ ਮਰਦ ਵੰਡ ਲੈਂਦੇ ਪਰਦੇ ਆਸ਼ਕਾਂ ਦੇ ਰੱਬ ਕੱਜ ਸੀ ਆ, ਸਖੀ ਦਾ ਨਾਂ ਲਿਆ ਸਾਡੇ ਮੂੰਹ ਤੇ ਮੁਸਕਰਾਹਟ ਆਈ ਹੈ, ਡੇਰੇਦਾਰ ਦਾ ਨਾਂ ਲਿਆ ਸਾਡੇ ਚਿਹਰੇ ਤੇ ਮੁਸਕਰਾਹਟ ਆਈ। ਕਿਉਂਕਿ ਪਿਆਲੇ ਵਾਲਾ ਦਾ ਯਾਰ ਹੁੰਦਾ ਨਾ। ਸਾਨੂੰ ਡੇਰੇ ਵਾਲਾ ਦਾ ਬੜਾ ਸਾ, ਖੁਦਾ ਦੀ ਕਸਮ ਡੇਰੇ ਚੱਲਦੇ ਜਾਈਏ, ਕੋਸ਼ਿਸ਼ ਕਰੀਦਾ ਘੱਟ ਖਾਈਏ ਕਿ ਯਾਰ ਕੋਈ ਨਹੀਂ ਸਫੈਦ ਬੋਝ ਬੰਦਾ ਇੱਥੇ ਹੋਰ ਕਈ ਆ ਜਾਣੇ ਜੀ। ਬਿਲਕੁਲ ਇਹਦਾ ਭਰਮ ਨਾ ਮਜੀ ਜੀ। ਬਿਲਕੁਲ ਇਸੇ ਤਰ੍ਹਾਂ ਨਾ ਉਹ ਇੱਕ ਗੱਲ ਹੈ ਜੀ, ਚੌਧਰੀ ਖੁਸ਼ਹਾਲ ਰਜੋਕਾ ਜੀ 202 ਸਾਲਤ ਕੇ ਚੱਕ ਦਾ ਨਾ ਹੀ ਲੰਬਰਦਾਰ। ਹਾਂਜੀ ਹਾਂਜੀ, ਡੇਰੇਦਾਰ ਸੀ ਬੜਾ ਮਸ਼ਹੂਰ ਜੀ। ਹਾਂਜੀ, ਇੱਥੋਂ ਰਾਵੀ ਤੋਂ ਨਾ ਜੀ ਇੱਕ ਵਾਰ ਗਈ ਤੇ ਉੱਥੇ ਖੈਰ ਵਾਲੇ ਬੰਗਲੇ ਦੇ ਨਜ਼ਦੀਕ ਨਾ ਜੀ, ਹਾਂਜੀ, ਉਹ ਰਾਣਾ ਸਾਹਿਬ ਨਾ ਬੰਦੇ ਗੱਲ ਪੈ ਕਰਨ। ਹਾਂਜੀ, ਬਾਹਰ ਵਾਲੇ ਸੋਚਣ ਪੇ 600 ਬੰਦਾ ਸੀ ਤਕਰੀਬਨ। ਹਾਂਜੀ, ਬੰਦੇ ਆਪਸ ਵਿੱਚ ਗੱਲ ਪੈ ਕਰਨ ਕਿ ਯਾਰ ਕਿਹੜਾ ਡੇਰੇ ਵਾਲਾ ਇਸ ਟਾਈਮ ਨਾ ਰੋਟੀ ਦੇ ਸਕਦਾ ਇੰਨੀ ਵਾਰ। ਬੜੀ ਗੱਲ। ਹਾਂਜੀ, ਉਸ ਨਾ ਜੀ ਇੱਕ ਬੰਦੇ ਵਿੱਚੋਂ ਆਖਿਆ ਜੀ ਚੌਧਰੀ ਖੁਸ਼ਹਾਲ ਰਜੋਕਾ ਜਿਹੜਾ ਹੈ ਨਾ ਉਹਦੇ ਡੇਰੇ ਤੋਂ ਰੋਟੀ ਮਿਲ ਸਕਦੀ ਹੈ, ਹੋਰ ਕਿਸੇ ਚੌਧਰੀ ਦਾ ਬਾਤ ਨਹੀਂ ਹੈ। ਆ ਤੇ ਪਿੰਡ ਜੋੜ ਚੌਧਰੀ ਆਂਦੀ ਸੀ ਹੋਰ ਉੱਥੇ ਕੀ ਚੌਧਰੀ ਸੀ ਉਹ ਸਰ ਨਾ ਏਦਾਂ ਜਨਾਬ ਨਾ ਉਹ ਗਏ ਡੇਰੇ ਤੇ ਵਿੱਚ ਕੋਈ ਨਾ ਉਹਨਾਂ ਦਾ ਨਜ਼ਾਰਾ ਜਾਂ ਕੋਈ ਕਮੀ ਸੁਣਦਾ ਪਿਆ ਸੀ। ਜਿਹਨੇ ਜਾ ਕੇ ਨਾ ਚੌਧਰੀ ਘਰ ਹੈ ਨਹੀਂ ਸੀ ਖੁਸ਼ਹਾਲ, ਉਹਨਾਂ ਨੇ ਜਾ ਕੇ ਨਾ ਚੌਧਰਾਣੀ ਨੂੰ ਦੱਸ ਦਿੱਤਾ ਕਿ ਬਾਹਰ ਵਾਲੇ ਏਦਾਂ ਗੱਲ ਕਰਦੇ ਪਏ ਸੀ ਕਿ ਰੋਟੀ ਚੌਧਰੀ ਖੁਸ਼ਹਾਲ ਦੇ ਸਕਦਾ। ਉਹ ਸਰਕਾਰ ਗਏ, ਚੌਧਰਾਣੀ ਨੇ ਕਿਹਾ ਫਲਾਣੀ ਝੋਟੀ ਜਿਹੜੀ ਹੈ ਨਾ ਮੇਣੀ ਉਹਨੂੰ ਜ਼ਬਾ ਕਰਾ ਦੋ ਤੇ ਡੇਗਾਂ ਧਰਾ ਦੋ, ਮੰਜੀਆਂ ਡੇਰੇ ਪਾ ਦੋ ਤੇ ਜਨਾਬ ਨਾਲ ਹੀ ਉਹਨਾਂ ਨੇ ਨਾ ਪਾਣੀ ਰਖਾ ਦਿੱਤਾ ਦਰਵਾਜ਼ੇ ਡੇਰੇ ਦੇ ਕਿ ਜਿਹੜਾ ਬੰਦਾ ਦਾਖਲ ਹੋਵੇ 2 ਬੰਦੇ ਖਿਲਾ ਦਿੱਤੇ ਇਹਦੇ ਹੱਥ ਦਵੋ। ਉਹ ਜਨਾਬ ਨਾ ਹੱਥ ਧਵਾ ਕੇ ਸਾਰੀ ਵਾਰ ਬੈਠੀ ਜੀ ਤੇ ਜਿਸ ਵੇਲੇ ਬਹਿ ਰਹੀ ਹੈ ਨਾਲ ਹੀ ਰੋਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹਨਾਂ ਨੇ ਨਾ ਸਰ ਵਪਾਰ ਨੇ ਆਖਿਆ ਬਈ ਨਾ ਅਜੀਬ ਗੱਲ ਹੈ, ਸਾਡੇ ਆਵਣ ਦੀ ਖਬਰ ਇੱਥੇ ਆ ਵੀ ਗਈ ਹੈ। ਤੇ ਉਹ ਜਨਾਬ ਨਾ ਉੱਤੋਂ ਚੌਧਰੀ ਖੁਸ਼ਹਾਲ ਆਇਆ। ਚੌਧਰੀ ਖੁਸ਼ਹਾਲ ਜਦੋਂ ਆਇਆ ਹੈ ਨਾ ਜੀ ਤੇ ਉਸ ਆਖਿਆ ਬਈ ਬੰਦੇ ਆਏ ਬੈਠੇ ਆ ਡੇਰੇ ਤੇ ਇਹਨਾਂ ਨੂੰ ਕੋਈ ਰੋਟੀ ਪਾਣੀ ਖਵਾਇਆ ਹੀ ਨਹੀਂ। ਮੀਣੀ ਜਿਹੜੀ ਹੈ ਨਾ ਝੋਟੀ ਉਹ ਜ਼ਬਾ ਕਰ ਛੱਡਣੀ ਹੈ। ਉਹ ਚੌਧਰਾਣੀ ਆਖਿਆ ਕਿ ਜਿਹੜਾ ਹੈ ਨਾ ਜੀ ਉਹ ਹੋ ਵੀ ਗਈ ਹੈ ਤੇ ਵਾਹ ਰੋਟੀ ਵੀ ਖਾਦੀ ਗਈ। ਹਾਂਜੀ, ਗੱਲ ਇਹ ਵੇ ਕਿ ਮੈਂ ਤੇ ਸਮਝਦਾ ਡੇਰੇਦਾਰ ਬਣਾਵਣ ਵਾਲੀਆਂ ਬਾ ਇੱਜ਼ਤ ਬਣਾਵਣ ਵਾਲੀ ਇੱਕ ਪਿੱਛਾ ਔਰਤ ਹੁੰਦੀ। ਸਾਡੇ ਪਿੰਡ ਇੱਕ ਫੌਜੀ ਸਾਡਾ ਉਸ ਘਰ ਨਾਲ ਤਲਕ ਆ ਮਿਸਤਰੀ ਜੀ, ਉੱਥੇ ਰੋਟੀ ਦੀ ਗੱਲ ਹੋਈ ਵਾਵਾ ਦੇਰ ਦੀ ਗੱਲ ਹੈ। ਉਹਨੇ ਕਹੀ ਰੋਟੀ ਉਹਨਾਂ ਨਾਲ ਪੱਕਣ ਦੀ ਸਾਡਾ ਨਾਂ ਲੈ ਕੇ ਸਾਨੂੰ ਤਲਾਹ ਪੈਂਦੀ ਵੀ ਰੋਟੀ ਉੱਥੇ ਤੁਹਾਡੇ ਜੁਮੇ ਜੀ ਅਸੀਂ ਪਕਾਈ ਜੀ। ਜੇਕਰ ਸਾਹਿਬ ਮੈਂ ਵੇਖ ਲਾ ਮੇਰਾ ਚਿਹਰਾ ਬਦਲ ਗਿਆ ਜਦੋਂ ਤੂੰ ਡੇਰੇਦਾਰ ਦੀ ਗੱਲ ਕੀਤੀ। ਉਹ ਡੇਰੇਦਾਰ ਤੇ ਦੁਨੀਆ ਦੀ ਜਿਹਦੇ ਸਦਕੇ ਦੁਨੀਆ ਕਾਇਮ ਆ ਜੀ, ਕਿਤੇ ਮੂਜੀ ਦੇ ਸਿਰ ਤੇ ਦੁਨੀਆ ਕਾਇਮ ਆ। ਰੱਬੇ ਕਾਬਾ ਦੀ ਕਸਮ ਖਾ ਗਿਆ ਨਾ ਮੈਂ ਜਿਹੜੇ ਬੰਦੇ ਕੰਜੂਸ ਨੇ ਨਾ ਜੀ ਤੂੰ ਮੇਰੇ ਅੱਲਾ ਨੇ ਫਰਮਾਇਆ ਮੈਨੂੰ ਗੁਨਾਹਗਾਰ ਹੋਵੇ ਸਖੀ ਹੋਵੇ ਪਸੰਦ ਵਾ, ਕੰਜੂਸ ਹੋਵੇ ਤੇ ਸਰਮਾਇਆਦਾਰ ਨੇਕ ਹੋਵੇ ਨਹੀਂ ਪਸੰਦ। ਡੇਰੇਦਾਰੀ ਤੇ ਮੁਕੱਦਰਾਂ ਵਾਲੇ ਲੋਕਾਂ ਨੂੰ ਮਿਲਦੀ ਆ ਜਿੱਥੇ ਰੱਬ ਦੀ ਬਹੁਤ ਵੱਡੀ ਅਤਾ ਹੋਵੇ।
ਬਿਲਕੁਲ ਬਹੁਤ ਵੱਡਾ ਰੱਬ ਉੱਤੇ ਖੁਸ਼ ਹੋਵੇ। ਜੀ ਇਹ ਤਾਂ ਨਾਮ ਹਰ ਬੰਦੇ ਨੂੰ ਮਿਲਦਾ ਹੀ ਨਹੀਂ। ਸਹੀ ਜਿੱਥੇ ਗੈਰ ਬੰਦੇ ਨੂੰ ਰੋਟੀ ਮਿਲੇ, ਜੀ ਅਜਨਬੀ ਬੰਦੇ ਨੂੰ ਚਾਹ ਮਿਲੇ, ਬੈਠਣ ਨੂੰ ਇੱਜ਼ਤ ਮਿਲੇ, ਬਿਲਕੁਲ ਉਹ ਤੇ ਕਿਤੇ ਮੁਕੱਦਰਾਂ ਵਾਲਾ ਘਰ ਹੈ। ਤੇ ਕਿੱਡੀ ਬਖਤਾਂ ਵਾਲੀ ਮੇਰੀ ਮਾਂ ਭੈਣ ਧੀ ਹੋਏਗੀ ਜਿਹੜੀ ਡੇਰਦਾ ਦੀ ਰੋਟੀ ਬੇਲੌਸ ਭੇਜਦੀ ਹੈ। ਜੀ ਉਹ ਯਾਰ ਕੁੜਮਾਂ ਦੇ ਰੋਟੀ ਸਾਰੀ ਚੰਗੇ ਦਿੰਦੇ ਆ, ਜਵਾਈਆਂ ਦੇ ਸਾਰੇ ਲੋਕ ਰੋਟੀ ਚੰਗੇ ਦਿੰਦੇ, ਜੀ ਉਹ ਕਿਹੜਾ ਆਸਾਨ ਕਰਨਾ। ਸਰਮਾਏਦਾਰ ਦੇ ਸਾਰੀ ਤੇ ਰੋਟੀ ਰਾਠ ਪਤਾ ਕਿਹਨੂੰ ਕਹਿੰਦੇ ਆ? ਰਾਈ ਭਾਈ ਤੇ ਜਵਾਈ, ਜਿਨ੍ਹਾਂ ਨੂੰ ਤਿੰਨਾਂ ਨੂੰ ਇੱਕੋ ਬਰਤਨ ਚ ਦਵੇ, ਉਹਨੂੰ ਰਾਠ ਕਹਿੰਦੇ ਆ। ਕਿਆ ਰਾਈ ਭਾਈ ਤੇ ਜਵਾਈ, ਜਵਾਈ ਜਿਨ੍ਹਾਂ ਨੂੰ ਤਿੰਨਾਂ ਨੂੰ ਇੱਕ ਜਿਹਾ ਸਮਝੇ, ਉਹਨੂੰ ਰਾਠ ਕਹਿੰਦੇ ਆ। ਕਿਆ ਵਾ ਰਾਠ ਐਵੇਂ ਕਿਤੇ ਬਣਦੇ ਆ, ਕਿਤੇ ਸਾਈਕਲਾਂ ਤੇ ਲਿਖਾਉਣ ਨੇ, ਮੋਟਰਸਾਈਕਲਾਂ ਤੇ ਉੱਜੜ ਗਏ ਰਜੋਕਾ ਸਾਹਿਬ, ਪਰ ਚਾਹ ਸਾਗੀ ਆ। ਅੱਲਾਹ ਪਾਕ ਦੀ ਕਸਮ, ਦਿਲ ਦੇ ਤੇ ਬੜੇ ਰਾਠ ਅਜੇ ਵੀ ਚਿਹਰੇ ਤੇ ਭੋਰਾ ਮਲਾਲ ਨਹੀਂ, ਵੇਖ ਲਾ ਉਜੜੇ ਵੀ ਆ। ਕਿਉਂਕਿ ਜਦੋਂ ਮੇਰਾ ਆਪਣਾ ਮੇਰੇ ਨਾਲ ਤੰਗੀ ਕਰਦਾ ਨਾ ਜ਼ਿਆਦਤੀ, ਮੈਂ ਖੁਸ਼ ਹੁੰਦਾ। ਕੁਰਾਨ ਦੀ ਕਸਮ, ਦੂਜੇ ਦੀ ਜ਼ਰੂਰਤ ਨਹੀਂ ਮੇਰੇ ਸਾਹਮਣੇ ਗੱਲ ਵੀ ਕਰੇ, ਮੈਂ ਬੜਾ ਖੁਸ਼ ਹੁੰਦਾ। ਜਦੋਂ ਮੇਰਾ ਆਪਣਾ ਖੂਨ ਮੇਰੇ ਨਾਲ ਜ਼ਿਆਦਤੀ ਕਰਦਾ ਨਾ, ਮੈਂ ਮੁਸਕਰਾਣਾ ਵਾ ਕਿ ਯਾਰ ਕੋਈ ਮੇਰਾ ਹੈ ਤੇ ਸਹੀ ਨਾ ਜਿਹਨੇ ਮੇਰੇ ਨਾਲ ਕੀਤੀ। ਇੱਕ ਸ਼ੇਰ ਹੈ ਨਾ, ਉਹਨੇ कहा काफी दिनों से कोई जख्म नहीं मिला, पता करो मेरे अपने कहाँ है। क्या बात। काफी दिनों से कोई जख्म नहीं मिला, पता करो मेरे अपने खरीये से वो कितने ने मेरे अपने अपने तो इलावा कहने की जख्म देना। ये जुड़ता है बंदा विचों नहीं लंघ जाता। होवे मखाल बन के दस के आवे, ਅਸੀਂ ਇਨਸ਼ਾਅੱਲਾ ਆਪੇ ਦਾ ਹਿਸਾਬ ਕਰ ਲਾਂਗੇ। ਇਹ ਆਪਣੇ ਜੋ ਕਰਦਾ ਖੁਸ਼ੀ ਹੁੰਦੀ। ਦੇਖ ਲਾ ਮੈਂ ਖਾਨਾ ਬਦੋਸ਼ ਬਣ ਚੱਲਾ, ਚਿਹਰੇ ਤੇ ਮੁਸਕਰਾਹਟ। ਸਹੀ ਹਾਂਜੀ ਸਹੀ ਹੈ। ਅੱਲਾ ਨੇ ਨਾ ਦਿਲ ਵੀ ਵੱਡਾ ਦਿੱਤਾ। ਮੈਂ ਕਿਹਾ ਜੀ ਮੈਨੂੰ ਪਰਵਾਹ ਨਹੀਂ, ਵੱਡਾ ਹੀ ਅੱਲਾ ਸਹੀ ਰਾਣਾ ਸਾਹਿਬ ਨੂੰ ਦਿਲ ਵੀ ਦਿੱਤਾ। ਜੋਗਾ ਸਾਹਿਬ ਕੁਰਾਨ ਦੀ ਗੱਲ ਮੈਨੂੰ ਭੋਰਾ ਮਲਾਲ ਨਹੀਂ ਜੀ। ਕੋਈ ਵੇਖੋ ਨਾ ਜੀ, ਇੱਥੋਂ ਉੱਥੇ ਅਸੀਂ ਮਰਦਾ ਰੱਬ ਮੌਲਾ ਜੀ ਦੇ ਮੰਨਣ ਵਾਲੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ। ਹਾਲਾਤ के कदमों में कभी कलंदर नहीं गिरता। ਅਸੀਂ ਕਲੰਦਰ ਜੇ ਬੰਦੇ ਆ, ਦੁਨੀਆਦਾਰੀ ਹੈ ਰਿਜ਼ਕ ਦਾ। ਮੇਰੀ ਮਾਂ ਨੇ ਆਖਣਾ ਪੁੱਤਰਾ ਤੇ ਬਨੇਰੇ ਦਾ ਕੰਮ ਆ, ਜੇ ਰਿਜ਼ਕ ਵੱਡੇ ਹੁੰਦੇ ਨਾ ਤੇ ਡੰਗੋ ਡੰਗ ਵਾਲੇ ਰਾਠ ਨਾ ਕਹਾਉਂਦੇ। ਰਿਜ਼ਕ ਵਾਲਾ ਕਦੀ ਰਾਠ ਨਹੀਂ ਕਵਾਇਆ। ਅੰਤਜ਼ਾਤ ਕਜ਼ਾਤ ਤੇ ਮੁੱਕ ਜਾਂਦੀ, ਘੋੜੀਆਂ ਕਦੀ ਨਾ ਰਣ ਵਿੱਚ ਖਚਰੇ ਨਹੀਂ, ਔਰ ਰੇਸ ਦੇ ਵਿੱਚ ਖਚਰਾਂ ਕਦੀ ਨਹੀਂ ਗਈਆਂ। ਐ ਉੱਥੇ ਘੋੜੀਆਂ ਵੱਜੀਆਂ ਨੇ। ਕਈ ਗੱਲ ਜੋ ਕਹਿੰਦਾ ਰੋਡ ਕਰਨ ਵਾਲੇ ਘੋੜਿਆਂ ਦੇ ਮੁੱਠੇ ਬਹਿ ਜਾਂਦੇ ਹੁੰਦੇ ਆ, ਜਿਹੜੇ ਧੱਗੇ ਮੁੱਠੀਏ ਤੇ ਵਗਣ ਨਾ, ਉਹਨਾਂ ਦੇ ਪੈਰ ਬਹੁ ਜਾਂਦੇ ਹੁੰਦੇ। ਅਸੀਂ ਮੁੱਠੀਏ ਤੇ ਵਗਣ ਵਾਲੇ ਆ। ਨਾਲੇ ਮੇਰੀ ਗੱਲ ਸੁਣ, ਜੋ ਕਹਿੰਦਾ ਮੇਰਾ ਰੱਬ ਮੇਰੇ ਨਾਲ ਜੀ। ਮੈਨੂੰ ਸੁੱਟੂ ਤੇ ਉਦੋਂ ਜਦੋਂ ਕੋਈ ਰੱਬ ਤੋਂ ਵੱਡਾ ਹੋਏਗਾ। ਜਦੋਂ ਮੇਰੇ ਰੱਬ ਤੋਂ ਵੱਡਾ ਹੀ ਕੋਈ ਨਹੀਂ ਤੇ ਮੈਨੂੰ ਸੁੱਟੂ ਕਿਦਾਂ ਕੋਈ? ਅਸੀਂ ਮੰਨਿਆ ਉਹਨੂੰ ਆ ਜਿਹੜਾ ਰੱਬ ਆਉਂਦੇ ਨੇ, ਜਿਹੜਾ ਪਹਿਲਾਂ ਪੜਦਾ ਔਜ ਬਿੱਲਾ ਮੈਨੇ ਵੀ ਪਨਾਹ ਮੰਗਦਾ ਸ਼ੈਤਾਨ ਮਰਦੂਦ। ਓਏ ਅਸੀਂ ਮੰਨਦੇ ਉਸ ਰੱਬ ਨੂੰ ਜਿਹਦੇ ਅੱਗੇ ਸ਼ੈਤਾਨ ਦੀ ਮਜਾਲ ਹੀ ਨਹੀਂ। ਸਹੀ ਉਹ ਮੰਨਿਆ ਰੱਬ ਨੂੰ, ਔਜ ਬਿੱਲਾ ਕੋ ਪੜੀ ਗਈ ਯਾਰ ਜੀ। ਅਬਲੀਸ ਨੇ ਹੀ ਕਰ ਲੈਣਾ ਰੱਬ ਨੂੰ ਮੰਨਣ ਵਾਲੇ ਅੱਗੇ। ਮੁਹੰਮਦ ਆਲੇ ਮੁਹੰਮਦ ਦਾ ਸਦਕਾ ਕੋਈ ਬਾਤ ਨਹੀਂ। ਇਹ ਨਿੱਕੀਆਂ ਮੋਟੀਆਂ ਭੱਟੋ ਸਾਹਿਬ ਦਾ ਇੱਕ ਸ਼ੇਰ ਸੀ, ਉਹਨੇ ਕਿਹਾ ਮੇਰੀ ਤੇ ਕਿਰਨ ਨਾਲ ਡਗਮਗਾਈ, ਮੇਰੇ ਖਿਲਾਫ ਕਈ ਆਂਦੀਆਂ ਨੇ ਜਲਸੇ की। लीडर आप भट्टो ਨੂੰ ਮੰਨਦੇ आप उन्होंने कहा जब बात मोहम्मद सल्लल्लाहु अलैहि वसल्लम की आ जाए, 10 लाख हो, 10 करोड़ हो, 10 अरब हो, मैं सबको जुत्ती की नोक पे रखता हूँ। अब मर जाना और बात है। उन्हें एक गल आई है, जो गल का उल्ट चलन दिया है। उन्हें एक कानून पास किया सी, जमीर मर गया मुसलमानों का। जोका साहब हुण ते खौफ होंदा मुसलमान कमाउण, शर्मिंदगी आउंदी है खुदा दी कसम। चाइना पता नहीं किहड़ा मुल्क ही गैर मुसलम ही, ईमानदारी सब तो अगे है। जापान ईमानदारी एक नंबर है, बिल्कुल। क्यों गैर मुसलम है? उस खेत से ना जिस खेत से ना रोजी, उस खेत के गोशा गंदम को जला दो, की कहानी है मुसलमान? ये नमाज़े रोज क़यामत में तेरे मुंह पे दे मारूंगा जो तुम दिखावे की पड़ती है। मुसलमान तेरा नीलाम कर दी। इन्हें तो यार कैद आज़म ने एंबुलेंस नहीं दी, इन्हें तो नबी पाक दी उम्मत ना ओदी आल ना वफा नहीं की। इन्हें तो गल ना कर, इन्हां तो ना घबराओ। मेरी बात सुन ला, खुदा दी कसम में बेईमानी लोग, ਇਹਨਾਂ ਦਾ ਕੋਈ ਵਜੂਦ ਨਹੀਂ। ਉਹ ਇੱਕ ਇਹ ਮੁਨਾਫਿਕ ਨੇ। ਹਾਂਜੀ ਸ਼ੇਰ ਆਈ ਨਾ ਜੀ, ਇਹ ਉਹਦਾ ਇੱਕ ਟੱਪਾ ਹੈਗਾ ਗੱਲ ਦਾ ਜੀ, ਕਿ ਫੇਰ ਯਜ਼ੀਦਾਂ ਘੇਰਾ ਪਾਇਆ ਹੈ। ਹਾਂਜੀ ਕੱਲਾ ਫੇਰ ਹੁਸੈਨ ਨਹੀਂ ਮਾਏ। ਹਾਏ ਹਸੈਨ ਨਹੀਂ ਮਾने जमना। मेरी बात सुनो जी। करबला की गर्म रेत पर चलता रहा काफिला हुसैन का, 8 कृषियों की मस्जिदों में खुदा ढूंढते हैं लोग। और मेरा हुसैन तो पढ़ो तो सही। जो का साहब रब्बे काबा की कसम, जिन्हें मेरा अली पढ़ लिया उन्हें रब पढ़ लिया। जब अली नहीं पढ़ रहा रब नहीं पढ़ सकता। बिल्कुल आ तुहानू दसा जे रब पढ़ना, मैं तुहानू दसा पहले अली पढ़ो, अहले बैत नूं पढ़ो। जे रब ना पढ़िया जाए मैं इंसान ही छड्ड दियांगा। ये खरे किहड़े गल्लां करन वाले। असीं सूफियां नूं मनने आ, मलवाणियां नूं नहीं मनदे। असीं सूफियां नूं मनदे, बिल्कुल, जिन्हां सलाम नूं सहारा दिता है। बिल्कुल असीं मौलवियां नूं नहीं मनदे, उन्हां नूं नहीं मनदे, मुल्लां नूं नहीं मनदे। उन्होंने कहा ना, अरे वो चढ़ा मंसूर सूली पर, जो वाकफ था वही दिल भर। अरे मुल्ला तू जनाजा पढ़, मैं जानू मेरा खुदा असाही जानी, साडा रब जाने। सानू की लोड़ है लोगों ने कसमां देण दी? ये अपनियां सफाइयां देण, असीं अपनियां देवांगे। असीं जानिए साडा रब जाने, असीं अपने रब नूं मनने। बेओका साहब रब ते इन्ने मजबूत हो जाओ कि खुदा दी कसम खौफ तुहाडे लागे नहीं आएगा। खौफ तुहाडे लागे उदों होना जो तुसीं रब दे अकीदे ते कमजोर होना। अकीदा इतना मजबूत कर लो कि लेंटर दी ते मिसाल ही कुछ नहीं ना।
ਜਿੰਨਾ ਤੁਹਾਡਾ ਅਕੀਦਾ ਮਜ਼ਬੂਤ ਵੇਖ ਰਹੇ ਹੋ ਕਾ ਸਾਹਿਬ ਕੀ ਚੀਜ਼ ਹੈ, ਮੇਰੀ ਔਕਾਤ ਕੀ ਹੈ। ਇੱਕ ਗੰਦੇ ਤੁਬਕੇ ਦਾ ਬਣਿਆ ਹੋਇਆ ਗੰਦਾ ਬੰਦਾ, ਇਹ ਮੇਰੀ ਔਕਾਤ ਹੈ। ਜੇ ਕਾ ਸਾਹਿਬ ਮੇਰੇ ਕੋਲ ਪੈਲੀਆਂ ਨਹੀਂ, ਮੇਰਾ ਕਾਰੋਬਾਰ ਬਾਹਰ ਨਹੀਂ, ਮੈਨੂੰ ਆਮਦਨ ਕਿਤੋਂ ਇੱਕ ਪੈਸੇ ਦੀ ਆਪਣੇ ਖੂਨ ਤੋਂ ਵਫਾ ਨਹੀਂ। ਜੇ ਕਾ ਸਾਹਿਬ ਕੁੱਤੇ ਵੀ ਰੋਟੀਆਂ ਖਾਣ ਦੇ ਆ, ਘੋੜੇ ਵੀ ਦਾਣਾ ਖਾਣ ਦੇ ਆ, ਤਿੰਨਵਾਂ ਮੁਰਗੇ ਵੀ ਖਾਣ ਦੇ, ਖਰਚਾ ਹੀ ਆ ਨਾ, ਇਹ ਚ ਕੋਈ ਨਫਾ ਨਹੀਂ। ਕੌਣ ਦੇ ਰਿਹਾ ਵਾ? ਨਸੀਰ ਦੀ ਆਲ ਔਲਾਦ ਵੀ ਖਾ ਰਹੀ। ਰੱਬੇ ਕਾਬਾ ਦੀ ਕਸਮ, ਇੱਕੋ ਰੱਬ, ਇੱਕੋ ਰੱਬ। ਤੇ ਆਇਆ ਗਿਆ ਮਹਿਮਾਨ, ਮੈਂ ਕਿਹਾ ਜੀ ਰੰਗ ਲੱਗੇ ਪਏ ਜੀ, ਉਹਨਾਂ ਸਦਕੇ ਸਾਨੂੰ ਲੱਭ ਜਾਂਦੀ, ਇੱਕੋ ਰੱਬ। ਕੋਈ ਤੇ ਹੈ ਜੋ ਨਿਜ਼ਾਮੇ ਹਸਤੀ ਚਲਾ ਰਿਹਾ ਹੈ, ਉਹੀ ਖੁਦਾ ਹੈ। ਮੇਰਾ ਰੱਬ ਕਹਿੰਦਾ ਮੁਖਲਸ ਨੂੰ ਮੁਨਾਫਿਕ ਨਹੀਂ ਛੋੜ ਸਕਦਾ। ਮੇਰਾ ਰੱਬ ਮੇਰੇ ਨਾਲ ਖੜਾ ਹੈ। ਰੱਬੇ ਕਾਬਾ ਦੀ ਕਸਮ, ਜਿਨ੍ਹਾਂ ਦੁੱਖਾਂ ਵਿੱਚ ਦਿਲਬਰ ਰਾਜੀ, ਸੁੱਖ ਉਹਨਾਂ ਤੋਂ ਵਾਰੇ, ਦੁੱਖ ਕਬੂਲ ਮੁਹੰਮਦ ਬਖਸ਼ਾ ਤੇ ਰਾਜ਼ੀ ਰਹਿਣ ਪਿਆਰੇ। ਜੇ ਮੇਰਾ ਰੱਬ ਮੈਨੂੰ ਇੱਥੋਂ ਹੀ ਗਾਂਹ ਖੜ ਕੇ ਰਾਜੀ, ਰੱਬੇ ਕਾਬਾ ਦੀ ਕਸਮ ਜੋ ਕਸਮ, ਮੈਂ ਮੁੜ ਵੀ ਰਾਜੀ। ਮੈਂ ਆਪਣੇ ਰੱਬ ਦੀ ਰਜ਼ਾ ਤੇ ਖੁਸ਼ ਹਾਂ। ਮੈਂ ਤਾਂ ਆਪਣੇ ਰੱਬ ਨੂੰ ਆਖਿਆ ਜੋ ਬਿਹਤਰ ਉਹ ਕਰ ਦਿਓ, ਉਹਨੇ ਕਿਹਾ ਬਿਹਤਰ ਤੂੰ ਇਹ ਕਰ ਲਾ। ਨਾਲੇ ਮੌਲਾ ਹੁਸੈਨ ਦਾ ਫਰਮਾਨ ਹੈ, ਜਿੱਥੇ ਤੁਹਾਡੀ ਕਤਲ ਨਾ ਹੋਵੇ ਨਾ, ਉਹ ਜਗ੍ਹਾ ਛੱਡ ਦਿਓ, ਭਾਵੇਂ ਦਿਲ 'ਚ ਹੋਵੇ ਭਾਵੇਂ ਜ਼ਮੀਨ 'ਚ ਹੋਵੇ, ਉਹ ਘਰ 'ਚ ਹੋਵੇ ਛੱਡ ਦਿਓ, ਉੱਥੇ ਕਦੀ ਨਾ ਰਹੋ। ਮੈਨੂੰ ਰੱਬ ਤੇ ਬਹੁਤ ਯਕੀਨ ਆ। ਰੱਬ ਤੋਂ ਯਕੀਨ ਮੇਰਾ ਉਖੜੇਗਾ ਤੇ ਕੁਝ ਹੋਏਗਾ ਨਾ। ਮੈਂ ਆਪਣੇ ਰੱਬ ਤੇ ਇੰਨਾ ਯਕੀਨ ਨਾਲ ਖੜਾ, ਅਲਹਮਦੁਲਿਲਾ। ਰੱਬ ਨੇ ਹਿੱਲਣ ਹੀ ਕਦੀ ਨਹੀਂ ਦਿੱਤਾ, ਕੋਈ ਸ਼ੈ ਨਹੀਂ ਹਿੱਲੀ, ਨਾ ਮੇਰੇ ਤੇ ਮੇਰਾ ਮੁਖਾਲਫ ਹਾਵੀ ਹੋਣ ਦਿੱਤਾ, ਕਿਉਂਕਿ ਮੈਂ ਮੁਨਾਫਿਕ, ਅਲਹਮਦੁਲਿਲਾ ਮੈਨੂੰ ਮਾਣ ਹੈ ਕਿ ਮੈਂ ਮੁਨਾਫਿਕ ਨਹੀਂ। ਮੈਂ ਮੁਨਾਜੇ ਦੇ ਕਰਨੀ, ਮੂੰਹ ਤੇ ਕਰਨੀ ਕਰਕੇ ਆਪਣੀ ਰਹਿਣਾ, ਅਲੱਦਗੀ ਪਸੰਦ ਮੈਂ ਬੰਦਾ। ਅੱਲਾਹ ਪਾਕ ਜੱਕਾ ਸਾਹਿਬ ਤੈਨੂੰ ਖੁਸ਼ ਰੱਖੇ, ਅੱਲਾਹ ਤੇਰੀ ਜ਼ਿੰਦਗੀ 'ਚ ਇਜ਼ਾਫਾ ਕਰੇ, ਅੱਲਾਹ ਤੇਰੇ ਰਿਜ਼ਕ 'ਚ ਇਜ਼ਾਫਾ ਕਰੇ, ਅੱਲਾਹ ਤੇਰੀ ਇੱਜ਼ਤ ਇਜ਼ਾਫਾ ਕਰੇ। ਮੁਨਾਫਿਕ ਦੀਆਂ ਨਿਸ਼ਾਨੀਆਂ ਕੀ? ਉਹ ਮੁਨਾਫਿਕ ਦੀ ਨਿਸ਼ਾਨੀ ਤੋਂ ਮੇਰਾ ਵੀਰ ਲੱਗਣਾ ਆ, ਮੁਨਾਫਿਕ ਨਹੀਂ ਤੇ ਧੱਕੇ ਖਾਣ ਦੇ। ਮੁਨਾਫਿਕ ਆਦਮੀ ਖੁਸ਼ਹਾਲ ਹੁੰਦਾ, ਸਕੂਨ ਨਹੀਂ ਹੁੰਦਾ ਉਹਨੂੰ, ਖੁਸ਼ਹਾਲ ਹੁੰਦਾ। ਉਹਦੇ ਚਿਹਰੇ ਤੇ ਨੂਰ ਨਹੀਂ ਹੋਏਗਾ, ਬਦਬੂ ਉਹਦੇ ਮੂੰਹ 'ਚੋਂ ਆਏਗੀ, ਜ਼ਬਾਨ 'ਚ ਅਸਰ ਨਹੀਂ ਹੋਏਗਾ, ਕਸਮਾਂ ਖਾਂਦਾ ਫਿਰੇਗਾ, ਨੀਵਾਂ ਹੁੰਦਾ ਫਿਰੇਗਾ। ਵਾਲੇਕੁਮ ਜੀ ਕੰਨ ਉਹਦੀ ਫਿਤਰਤ ਹੋਏਗੀ। ਜਿਹੜਾ ਮੁਖਲਸ ਹੈ ਨਾ, ਭਾਵੇਂ ਉਹ ਡੰਗ ਦੀ ਡੰਗ ਖਾਵੇ, ਇੱਕ ਤੋਂ ਖੁਸ਼ਹਾਲ ਹੋਏਗਾ, ਸਕੂਨ 'ਚ ਹੋਏਗਾ। ਮੁਨਾਫਿਕ ਬੰਦਾ ਭੱਜਾ ਫਿਰੇਗਾ ਜਿਵੇਂ ਕੁੱਤੇ ਸਿਰ 'ਚ ਕੀੜੇ ਪਏ, ਕਿਉਂਕਿ ਉਹਦੀ ਗੱਲ ਹੁੰਦੀ, ਮੈਂ ਲੱਭਾਂ ਲੋਕਾਂ ਦੀ ਗੱਲ ਤੇ ਲੋਕਾਂ ਨੂੰ ਦੱਸਾਂ, ਉਹਨੂੰ ਕਦੀ ਸਕੂਨ ਨਹੀਂ ਮਿਲਦਾ। ਜਿਹੜਾ ਮੁਨਾਫਿਕ ਆ ਨਾ, ਇਹ ਹਲਕੇ ਕੁੱਤੇ ਦੀ ਮੰਨੀ ਜਾਂਦੀ, ਪਰ ਉਹਦੇ ਨਾਲ ਹਲਕਾ ਕੁੱਤਾ ਚੰਗਾ, ਮਾਲਕ ਨੂੰ ਨਹੀਂ ਵੜਦਾ। ਮੁਨਾਫਿਕ ਉਹ ਤੋਂ ਹੀ ਬਦਤਰ ਹੈ। ਹਲਕਾ ਕੁੱਤਾ ਜਿਹੜਾ ਨਾ ਜੀ, ਹਲਕਾ ਹੋ ਜਾਵੇ ਮਾਲਕ ਦਾ ਡੇਰਾ ਛੱਡ ਦਿੰਦਾ, ਤੇ ਮੁਨਾਫਿਕ ਜਿਹੜਾ ਹੈ ਉਸ ਕੁੱਤੇ ਤੋਂ ਹੀ ਬਦਤਰ ਹੈ। ਇਹ ਮਿਸਾਲ ਤੈਨੂੰ ਦੇਣ ਲੱਗਾ, ਹਲਕਾ ਕੁੱਤੇ ਨਾਲੋਂ ਮੁਨਾਫਿਕ ਬੁਰਾ ਹੈ। ਮੁਨਾਫਿਕ ਹਲਕੇ ਨੂੰ ਜਦੋਂ ਸ਼ਿਕਾਇਤ ਹੋ ਗਈ ਮਾਲਕ ਦਾ ਡੇਰਾ ਛੱਡ, ਅੱਜ ਤੱਕ ਹਲਕੇ ਕੁੱਤੇ ਨੇ ਤਰੀ ਗਵਾਏ, ਉਹਨੇ ਨਾ ਮਾਲਕ ਨੂੰ ਵੱਢਿਆ ਨਾ ਮਾਲਕ ਦੇ ਜਾਨਵਰ ਨੂੰ ਵੱਢਿਆ, ਅੱਬਲ ਤੋਂ ਡੇਰਾ ਛੱਡ ਗਿਆ। ਜੇ ਨਹੀਂ ਛੱਡਿਆ ਸਾਈਡ ਤੇ ਬੈਠਾ, ਉਹਨੂੰ ਪਤਾ ਮੈਨੂੰ ਹਰਕਤ ਹੋ ਗਈ, ਉਹਨੇ ਮਾਲਕ ਦੇ ਜਾਨਵਰ ਨੂੰ ਨਹੀਂ ਵੱਢਿਆ। ਅਗਰ ਉਹ ਮਾਲ ਦੇ ਵਿੱਚ ਬੈਠਾ ਹੈ ਨਾ, ਹਲਕਾ ਕੁੱਤਾ ਬਾਹਰੋਂ ਆ ਗਿਆ, ਉਹ ਕੁੱਤਾ ਸਹੀ ਹੈ, ਉਹਨੇ ਆਪਣੀ ਜਾਨ ਦੇ ਦਿੱਤੀ, ਉਹਨੇ ਮਾਲਕ ਦੇ ਡੰਗਰਾਂ ਨੂੰ ਵੱਢਣ ਦਿੱਤਾ। ਮੁਨਾਫਿਕ ਨਾਲੋਂ ਹਲਕਾ ਕੁੱਤਾ ਚੰਗਾ, ਕਰੋੜਾ ਉਹ ਆਪਣੇ ਮਾਲਕ ਦਾ ਡੇਰਾ ਛੱਡ ਦਿੰਦਾ। ਇੱਕ ਰਾਣਾ ਸਾਹਿਬ ਹੋਰ ਵੀ ਸਾਡੇ ਦੋਸਤ ਨੇ, ਉਹਨਾਂ ਦਾ ਸਵਾਲ ਹੈ, ਤਮਾਮ ਜਿਹੜੇ ਸ਼ਿਕਾਰੀ ਹਨ, ਹਾਂਜੀ, ਅਖੇ ਯਾਰ ਨਾ ਕੁੱਤਾ ਰੱਖਣ ਦੀ ਡੇਰੇ ਤੇ ਇਜਾਜ਼ਤ ਹੈ, ਲੜਾਉਣ ਦੀ ਨਹੀਂ ਹੈ। ਤੇ ਦੂਜਾ ਜਿਹੜਾ ਹੈ ਨਾ ਬਈ, ਸ਼ਿਕਾਰੀ ਹਜ਼ਰਾਤ ਜਿਹੜੇ ਨਾ ਕੁੱਤੇ ਨੂੰ ਹੱਥ ਵੀ ਲਾਈ ਜਾਵਣ, ਉਹ ਹੱਥ ਫਿਰ ਕੱਪੜਿਆਂ ਨਾਲ ਲਾਈ ਜਾਵਣ, ਤੇ ਇਹ ਬਈ ਰਾਣਾ ਸਾਹਿਬ ਦੇਖੋ, ਅੱਛਾ ਸਵਾਲ ਉਹਦਾ, ਬਿਲਕੁਲ ਅੱਛਾ ਸਵਾਲ ਹੈ, ਅਕਸਰ ਹੁੰਦਾ ਜੀ। ਅਸਲੀ ਨਾ ਜੀ ਬਹੁਤ ਅੱਛੀ ਬਾਤ ਹੋਣੀ, ਪੇਟ ਦੇ ਵਿੱਚ ਬਈ ਸਿਗਰਟ ਨਹੀਂ ਬਿਲਕੁਲ ਹੋ ਜਾਂਦੀ, ਇਹ ਚ ਬਿਲਕੁਲ ਉਹਦੀ ਗੱਲ ਨੂੰ 100% ਮੈਂ ਸਹੀ ਤਸਲੀਮ ਕਰਾਂਗਾ। ਉੱਥੇ ਜਨੂਨ ਬੰਦੇ ਨੂੰ ਇੰਨਾ ਹੁੰਦਾ ਵਾ। ਅਸਲੀ ਬਾਤ ਦੱਸਾਂ ਕੀ ਆ, ਤੂੰ ਮੇਰਾ ਪੁੱਤਰ ਆ। ਜਿਹੜੀ ਕੁੱਤੇ ਦੀ ਬਾਤ ਕੀਤੀ ਉਸ ਬੰਦੇ ਨੂੰ ਮੈਂ ਕੋਈ ਉਜਾਲਾ ਕਰ ਦੇਣਾ, ਅੱਛਾ ਸਵਾਲ ਹੈ, ਕਰਨਾ ਚਾਹੀਦਾ, ਦਿਨਾਈ ਦਾ ਸਵਾਲ। ਅਸਲੀ ਪਲੀਤ ਇਹਦਾ ਅੰਦਰਲਾ ਕੁੱਤਾ ਵਾ, ਉਹਨੇ ਅੰਦਰਲੇ ਕੁੱਤੇ ਦੀ ਪਲੀਤ ਦੀ ਗੱਲ ਕੀਤੀ, ਇਸ ਕੁੱਤੇ ਦੀ ਨਹੀਂ ਕੀਤੀ। ਇਹਦਾ ਅੰਦਰਲਾ ਕੁੱਤਾ ਪਲੀਤ, ਜਿਹਦਾ ਇਹ ਸਾਫ਼ ਹੈ ਨਾ। ਲੇਕਿਨ ਇਹ ਜਿਹੜੀ ਬਾਤ, ਇਹਦਾ ਵੈਸੇ ਖਿਆਲ ਰੱਖਣਾ ਚਾਹੀਦਾ। ਕੁੱਤਾ ਨਹਾਉਣ ਦੇ ਹੱਥ ਨਾਲ ਸਿਗਰਟ ਨਹੀਂ ਪੀਣਾ ਚਾਹੀਦਾ, ਠੀਕ। ਲੇਕਿਨ ਜਨੂਨ ਜਿਹੜਾ ਨਾ, ਇਹ ਜਨੂਨ ਦੀ ਹੱਦ ਵਾ, ਲੇਕਿਨ ਹੈਗਾ ਗਲਤ ਨਹੀਂ। ਜਿਹੜੀ ਬਾਤ ਜਾਇਜ਼ ਹੈ ਉਹ ਜਾਇਜ਼ ਹੈ। ਤੇ ਮੈਨੂੰ ਕਰਾਰ ਦਿੱਤਾ ਗਿਆ ਨਾ ਭਿੱਜਾ ਤੇ ਨਪਾ ਕੇ, ਲੇਕਿਨ ਸਾਨੂੰ ਜਨੂਨ ਉੱਥੇ, ਹਾਲਾਂਕਿ ਮੈਂ ਸਿਗਰਟ ਨਹੀਂ ਪੀਂਦਾ, ਲੇਕਿਨ ਉਹ ਸ਼ਿਕਾਰੀ ਹੈਗੇ ਆ। ਲੇਕਿਨ ਐਸਾ ਨਹੀਂ ਹੋਣਾ ਚਾਹੀਦਾ, ਐਸਾ ਨਹੀਂ ਹੋਣਾ ਚਾਹੀਦਾ। ਜਨੂਨ ਜਿਤਨਾ ਵੀ ਮਰਜ਼ੀ ਹੈ ਨਾ, ਇੱਜ਼ਤ ਤਮੀਜ਼ ਤਹਿਜੀਬ ਦਾ ਖਿਆਲ ਰੱਖਣਾ ਚਾਹੀਦਾ, ਠੀਕ ਹੈ ਨਾ ਜੀ, ਰੱਖਣਾ ਚਾਹੀਦਾ। ਲੇਕਿਨ ਪੀ ਲੈਂਦੇ ਮੇਰੇ ਦੋ ਸ਼ਿਕਾਰੀ, ਲੇਕਿਨ ਪੀਣਾ ਨਹੀਂ ਚਾਹੀਦਾ।